ਸਾਡਾ ਪਿੰਡ ਇੰਨਾ ਬੜਾ ਨਹੀਂ ਸੀ, 2 ਖਾਨਦਾਨ ਸੀ ਉੱਥੇ। ਉਹਨਾਂ ਦੇ ਕੋਈ ਘਰ ਹੋਣਗੇ 40 ਦੇ ਕਰੀਬ ਸਾਰੇ। ਇੱਕ ਜਿਹੜਾ ਹਿੰਦੂਆਂ ਦਾ ਸ਼ੂਦਰ ਰਾਤ ਦੇ ਲੋਕ ਨੇ ਚਮਾਰ, ਉਹਨਾਂ ਦਾ ਅਲੱਗ ਜਗ੍ਹਾ ਬਣਾਈ ਸੀ, ਉਹਨਾਂ ਦੀ ਰਿਹਾਇਸ਼ ਪਿੰਡ ਤੋਂ ਗੁਜ਼ਾਰਾ ਬਾਹਰ ਸੀ ਇੱਕ ਮਰਮਾਟ ਵੀ। ਚਮਾਰ ਜਿਹੜੇ ਨਾ ਇਹ ਹਿੰਦੂ ਜਿਹੜੇ ਆ ਇਹਨਾਂ ਨੂੰ ਸ਼ਾਮਲ ਤਾਂ ਆਪਣੇ ਨਾਲ ਰੱਖਦੇ ਆ, ਲੇਕਿਨ ਇਹਨਾਂ ਨੂੰ ਆਪਣੀ ਮਜ਼ਹਬੀ ਕਿਤਾਬਾਂ ਦਾ ਜਿਹੜਾ ਉਹ ਨਹੀਂ ਪੜ੍ਹਨ ਦਿੰਦੇ। ਦਰਬਾਰ ਸੀ ਇੱਕ ਬਾਬਾ ਜੀ ਦਾ ਨਾਂ ਹੈ ਬਲੌਰ ਸ਼ਾਹ। ਪਿੰਡ ਦੇ ਵਿੱਚ ਤਕੀਏ ਹੁੰਦੇ ਸੀ ਆਰਾਮ ਕਰਨ ਨੂੰ ਦੁਪਹਿਰ ਨੂੰ। ਬੋਹੜ ਦਾ ਬੜਾ ਵੱਡਾ ਦਰਖਤ ਸੀ, ਹੋਰ 2-3 ਦਰਖਤ ਵੀ ਸੀਗੇ। ਪੰਚਾਇਤ ਵੀ ਬੈਠਦੀ ਸੀ, ਆਰਾਮ ਵੀ ਕਰਦੇ ਸੀ। ਸਾਡੇ ਤਾਂ ਤਕੀਆ ਇੱਦਾਂ ਸੀ, ਨਾਲ ਮਸਜਿਦ ਵੀ ਸੀ ਕਰੀਬ, ਉੱਥੇ ਖੂਹ ਵੀ ਲੱਗਾ ਹੋਇਆ ਸੀ ਮਸਜਿਦ, ਪਾਣੀ ਵੀ ਹੁੰਦਾ ਸੀ। ਇੱਕ ਬੰਦਾ ਇਸ ਤਰ੍ਹਾਂ ਦਾ ਮੁਕਰਰ ਕੀਤਾ ਹੁੰਦਾ ਸੀ ਜਿਹੜੇ ਗੋਹੇ ਵਗੈਰਾ ਲਿਆ ਕੇ ਨਾ ਅੱਗ ਜਲਾ ਦਿੰਦਾ ਸੀ। ਅੱਗ ਮਲਦੇ ਦੇ ਲੋਕ ਜਿਹੜੇ ਲੋਕ ਹੁੱਕਾ ਪੀਂਦੇ ਸੀ ਉਹਨਾਂ ਨੂੰ ਹੁੱਕਾ ਭਰਨ ਧਾਰਨ ਨੂੰ ਜਗ੍ਹਾ ਮਿਲ ਜਾਂਦੀ। ਜਿੱਥੇ ਮੇਰੀ ਹਮਸ਼ੀਰਾ ਵਿਆਹੀ ਸੀ, ਜਿਸ ਵੇਲੇ ਉੱਥੋਂ ਹਾਲਾਤ ਖਰਾਬ ਹੋਏ ਤਾਂ ਉਹ ਫਿਰ ਰਾਤ ਚੱਲ ਕੇ ਨਾ, ਔਰ 8 ਮੀਲ ਦਾ ਫਾਸਲਾ ਸੀ ਸਾਡੇ ਚੱਕ ਤੋਂ। ਰਾਤ ਚੱਲ ਕੇ ਸੁਬਾਹ ਸਾਡੇ ਕੋਲ ਪਹੁੰਚੇ। ਫਿਰ ਸਾਨੂੰ ਪਤਾ ਲੱਗਾ ਕਿ ਸਾਡੇ ਹਾਲਾਤ ਜਿਹੜੇ ਨੇ ਇੱਥੇ ਰਹਿਣ ਵਾਲੇ ਨਹੀਂ, ਜਾਣਾ ਹੀ ਪੈਣਾ ਹੁਣ। ਨਾਜ਼ਰੀਨ, ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ। ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਸਾਡੀ ਇਸ ਪ੍ਰੋਗਰਾਮ ਦੇ ਜ਼ਰੀਏ ਇਹ ਕੋਸ਼ਿਸ਼ ਹੁੰਦੀ ਹੈ ਕਿ ਵੰਡ ਤੋਂ ਪਹਿਲੇ 47 ਦੀ ਪਾਰਟੀਸ਼ਨ ਤੋਂ ਪਹਿਲੇ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਇਹ ਕਹਾਣੀਆਂ ਇਸ ਹਵਾਲੇ ਨਾਲ ਵੀ ਆਥੈਂਟਿਕ ਤੇ ਮੋਤਬਰ ਰਹਿਣਗੀਆਂ ਕਿਉਂਕਿ ਇਸ ਪਾਰਟੀਸ਼ਨ ਨੂੰ ਵੇਖਣ ਵਾਲੇ ਜਿਹੜੇ ਆਈ ਵਿਟਨੈਸ ਸੀ ਉਹਨਾਂ ਨੇ ਇਸ ਕਹਾਣੀਆਂ ਨੂੰ ਬਿਆਨ ਕੀਤਾ। ਮੌਰਖੀਨ ਜਾਂ ਹਿਸਟੋਰੀਅਨ ਜਦੋਂ ਵੀ ਤਾਰੀਖ ਲਿਖਦੇ ਨੇ ਤੇ ਉਸ ਤਾਰੀਖ ਨੂੰ ਉਹ ਉਹਨਾਂ ਲੋਕਾਂ ਦੀ ਜ਼ੁਬਾਨੀ ਆਪਣੀ ਕਿਤਾਬਾਂ ਦੇ ਵਿੱਚ ਜਾਂ ਆਪਣੇ ਥੀਸਿਸ ਦੇ ਵਿੱਚ ਲਿਖਦੇ ਹੈਗੇ ਨੇ। ਲੇਕਿਨ ਸਾਡੀ ਇਹ ਕੋਸ਼ਿਸ਼ ਹੈ ਕਿ ਵੀਡੀਓ ਦੇ ਜ਼ਰੀਏ ਇਹਨਾਂ ਕਹਾਣੀਆਂ ਨੂੰ ਹਮੇਸ਼ਾ ਲਈ ਅਕਸਬੰਦੀ ਕਰਕੇ ਰੱਖ ਲਿਆ ਜਾਵੇ। ਸਾਡੇ ਨਾਲ ਚੱਕ ਨੰਬਰ 68 ਗਾਫ ਬੇ ਜ਼ਿਲ੍ਹਾ ਫੈਸਲਾਬਾਦ ਦੇ ਇੱਕ ਬਜ਼ੁਰਗ ਮੌਜੂਦ ਨੇ। ਅਸੀਂ ਇਹਨਾਂ ਨਾਲ ਜਿਹੜੀ ਪਾਰਟੀਸ਼ਨ ਤੋਂ ਪਹਿਲੇ ਬੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਸ ਗੁਫ਼ਤਗੂ ਦੇ ਜ਼ਰੀਏ ਇੱਕ ਮੈਸੇਜ ਕਾਇਮ ਕਰਾਂਗੇ ਕਿ ਵੰਡ ਦੇ ਨਾਲ, ਪੰਜਾਬ ਦੀ ਵੰਡ ਦੇ ਨਾਲ ਉਹਦੇ ਕੀ ਨਤਾਇਜ ਹੋਏ ਨੇ, ਉਹ ਕਿਸ ਤਰ੍ਹਾਂ ਹੋਈ। ਜੀ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ। ਮੈਨੂੰ ਇਹ ਦੱਸਣਾ ਕਿ ਤੁਹਾਡਾ ਪੂਰਾ ਨਾਂ ਕੀ ਹੈਗਾ? ਮਕਬੂਲ ਅਹਿਮਦ। ਮਕਬੂਲ ਅਹਿਮਦ। ਸਰ ਇਹ ਦੱਸੋ ਕਿ ਚੜ੍ਹਦੇ ਪੰਜਾਬ 'ਚ ਆਪਣਾ ਪਿੰਡ ਕਿਹੜਾ ਸੀ? ਚੱਕ ਗੁਜਰਾਂ। ਉਹਦੀ ਤਹਿਸੀਲ? ਤਹਿਸੀਲ ਹੁਸ਼ਿਆਰਪੁਰ, ਜ਼ਿਲ੍ਹਾ ਹੁਸ਼ਿਆਰਪੁਰ। ਤਹਿਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ। ਉਸ ਵੇਲੇ ਜਦੋਂ 47 ਦੀ ਵੰਡ ਹੋਈ ਹੈ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਮੇਰੀ ਤਕਰੀਬਨ 14 ਸਾਲ ਉਮਰ ਸੀ। ਉਸ ਵੇਲੇ ਤੁਹਾਡੀ 14 ਸਾਲ ਉਮਰ ਸੀ। ਅੱਛਾ, ਉਹ ਜਿਹੜਾ ਤੁਹਾਡਾ ਪਿੰਡ ਸੀ ਉਹਦੇ ਗੁਆਂਢੀ ਪਿੰਡ ਆਲੇ ਦੁਆਲੇ ਜਿਹੜੇ ਪਿੰਡ ਸੀ ਉਹ ਕਿਹੜੇ ਕਿਹੜੇ ਸੀ? ਇੱਕ ਸਿੰਗੜੀ ਵਾਲਾ ਸੀ, ਇੱਕ ਹੈਦਰਵਾਲ ਸੀ, ਇੱਕ ਦੇਵਾਲ ਸੀ, ਇੱਕ ਨਸਰਾਣਾ ਸੀ। ਇਹ ਉਹਦੀ ਚਾਰੇ ਗੁੱਠਾਂ ਦੇ ਪਿੰਡ। ਤੇ ਆਪਣਾ ਪਿੰਡ ਜਿਹੜਾ ਸੀ ਇਹਨੂੰ ਰਸਤੇ ਕਿਸ ਤਰ੍ਹਾਂ ਲੱਗਦੇ ਸੀ? ਇਹਦੀ ਇੰਟਰੈਂਸ ਕੀ ਸੀ? ਕਿਵੇਂ ਦਾਖਲ ਹੁੰਦਾ ਸੀ ਬੰਦਾ ਪਿੰਡ ਦੇ ਵਿੱਚ? ਸਾਡਾ ਚੱਕ ਜਿਹੜਾ ਜਿਹੜੀ ਹੁਸ਼ਿਆਰਪੁਰ ਤੋਂ ਸੜਕ ਜਾਂਦੀ ਜਲੰਧਰ ਨੂੰ, ਉਸ ਤੋਂ 2 ਮੁਰਬੇ ਦੇ ਫਾਸਲੇ 'ਤੇ ਸੀ। ਮੁਰੱਬਾ 1.5 ਮੁਰੱਬਾ ਛੱਡ ਕੇ ਰੇਲ ਦੀ ਪਟੜੀ ਜਿਹੜੀ ਉਹ ਵੀ ਚੱਲਦੀ ਸੀ। ਉਸ ਹੁਸ਼ਿਆਰਪੁਰ ਵੱਲੋਂ
ਬਾਕਾਇਦਾ ਪੱਕੀ ਸੜਕ ਤੋਂ ਸੜਕ ਆਉਂਦੀ ਸੀ, ਕੱਚੀ ਸੀ, ਉਸ ਕੱਚੀ ਸੜਕ ਪਿੰਡ 'ਚ ਆ ਜਾਂਦੇ ਸੀ। ਅੱਛਾ, ਮੈਨੂੰ ਬਜ਼ੁਰਗੋ ਇਹ ਦੱਸਣਾ ਕਿ ਪਿੰਡ ਕਿਵੇਂ ਦਾ ਸੀ? ਅਗਰ ਅਸੀਂ ਪਿੰਡ ਦੀ ਥੋੜ੍ਹੀ ਜਿਹੀ ਮੰਜ਼ਰਕਸ਼ੀ ਕਰੀਏ ਤੇ ਕਿੰਨੇ ਕੁ ਘਰ ਸੀ ਪਿੰਡ ਦੇ ਵਿੱਚ, ਮੁਸਲਮਾਨਾਂ ਦੇ, ਦੂਸਰੇ ਮਜ਼ਾਹਬ ਦੇ, ਸਿੱਖਾਂ ਦੇ ਜਾਂ ਹਿੰਦੂਆਂ ਦੇ ਜਾਂ ਚਮਾਰਾਂ ਦੇ? ਇਹ ਆਬਾਦੀ ਦੇ ਬਾਰੇ ਦੱਸਣਾ ਕਿ ਉੱਥੇ ਘਰ ਕਿੰਨੇ ਕੁ ਸੀ। ਸਾਡਾ ਪਿੰਡ ਇੰਨਾ ਬੜਾ ਨਹੀਂ ਸੀ, 2 ਖਾਨਦਾਨ ਸੀ ਉੱਥੇ, ਮੁਸਲਮਾਨ ਗੁੱਜਰ। ਉਹਨਾਂ ਦੇ ਕੋਈ ਘਰ ਹੋਣਗੇ 40 ਦੇ ਕਰੀਬ ਸਾਰੇ। ਇੱਕ ਜਿਹੜਾ ਹਿੰਦੂਆਂ ਦਾ ਸ਼ੂਦਰ ਰਾਤ ਦੇ ਲੋਕ ਨੇ ਚਮਾਰ, ਉਹਨਾਂ ਦਾ ਅਲੱਗ ਜਗ੍ਹਾ ਬਣਾਈ ਸੀ, ਉਹਨਾਂ ਦੀ ਰਿਹਾਇਸ਼ ਪਿੰਡ ਤੋਂ ਜ਼ਰਾ ਬਾਹਰ ਸੀ, ਇੱਕ ਮਰਬਾਟ ਵੀ। ਇਹ 2 ਕੌਮਾਂ ਸੀ ਬਸ? ਬਸ। ਸਿੱਖ ਮੌਜੂਦ ਨਹੀਂ ਸੀ? ਨਹੀਂ, ਸਿੱਖ ਕੋਈ ਨਹੀਂ ਸੀ ਉੱਥੇ। ਅਕਸਰੀਅਤ ਮੁਸਲਮਾਨਾਂ ਦੀ? ਅਕਸਰੀਅਤ ਮੁਸਲਮਾਨਾਂ ਦੀ ਸੀ, ਜਾਂ ਉਹ ਚਮਾਰ ਸੀਗੇ ਜਿਹਨਾਂ ਨੂੰ ਸ਼ੂਦਰ ਕਹਿੰਦੇ ਆ। ਅੱਛਾ, ਚਮਾਰ ਦੇ ਬਾਰੇ ਥੋੜ੍ਹਾ ਮੈਨੂੰ ਦੱਸਣਾ ਕਿ ਸਿੱਖ ਮਜ਼ਹਬ ਨਾਲ ਤਾਲੁਕ ਰੱਖਣ ਵਾਲੇ ਜਾਂ ਹਿੰਦੂ ਮਜ਼ਹਬ ਨਾਲ ਤਾਲੁਕ ਰੱਖਣ ਵਾਲੇ ਲੋਕ ਨੇ, ਉਹਨਾਂ ਦਾ ਤਾਂ ਜਿਹੜਾ ਹੈਗਾ ਉਹ ਮਜ਼ਹਬ ਵਾਜ਼ੇ ਸੀ ਕਿ ਉਹ ਸਿੱਖ ਨੇ, ਉਹ ਹਿੰਦੂ ਨੇ। ਚਮਾਰਾਂ ਦਾ ਕੀ ਮਜ਼ਹਬ ਸੀ? ਉਹ ਆਪਣੀ ਇਬਾਦਤ ਕਿਵੇਂ ਕਰਦੇ ਸੀ? ਚਮਾਰ ਜਿਹੜੇ ਨਾ, ਇਹ ਹਿੰਦੂ ਜਿਹੜੇ ਆ, ਇਹਨਾਂ ਨੂੰ ਸ਼ਾਮਲ ਤਾਂ ਆਪਣੇ ਨਾਲ ਰੱਖਦੇ ਆ, ਲੇਕਿਨ ਇਹਨਾਂ ਨੂੰ ਆਪਣੀ ਮਜ਼ਹਬੀ ਕਿਤਾਬਾਂ ਦਾ ਜਿਹੜਾ ਉਹ ਨਹੀਂ ਪੜ੍ਹਨ ਦਿੰਦੇ। ਅੱਛਾ, ਨੀਵੀਂ ਕੌਮ ਸਮਝਦੇ? ਹਾਂ, ਨੀਵੀਂ ਕੌਮ। 4 ਜ਼ਾਤਾਂ ਬਣਾਈਆਂ ਨਾ ਇਹਨਾਂ ਨੇ ਹਿੰਦੂਆਂ ਨੇ, ਬ੍ਰਾਹਮਣ, ਵੈਸ਼, ਕਸ਼ਤਰੀ ਤੇ ਸ਼ੂਦਰ। ਜਿਹੜੀ ਨਿਚਲੀ ਜ਼ਾਤ ਹੈ ਨਾ, ਉਹਨੂੰ ਸ਼ੂਦਰ ਕਹਿੰਦੇ। ਉਹਦੇ ਵਿੱਚ ਚਮਾਰ ਆਉਂਦੇ ਆ। ਉਹ 'ਚ ਚਮਾਰ ਆਉਂਦੇ। ਤੇ ਆਪਣੇ ਪਿੰਡ, ਚੂँਕਿ ਮੁਸਲਮਾਨਾਂ ਦੀ ਅਕਸਰੀਅਤ ਸੀ ਪਿੰਡ ਦੇ ਵਿੱਚ, ਤੇ ਪਿੰਡ ਦੇ ਵਿੱਚ ਇਹਦਾ ਕੋਈ ਥੋੜ੍ਹਾ ਜਿਹਾ ਮੈਨੂੰ ਮੰਜ਼ਰ ਦੱਸਣਾ ਕਿ ਪਿੰਡ ਦੇ ਵਿੱਚ ਕੋਈ ਪੁਰਾਣੀਆਂ ਸ਼ੈਵਾਂ ਕੀ ਸੀ? ਕੋਈ ਬੋੜ, ਕੋਈ ਦਰਬਾਰ, ਕੋਈ ਮਸਜਿਦ? ਦਰਬਾਰ ਸੀ ਇੱਕ, ਬਾਬਾ ਜੀ ਦਾ ਨਾਂ ਹੈ ਬਲੌਰ ਸ਼ਾਹ, ਤੇ ਬਾਕੀ ਪਿੰਡ ਦੇ ਵਿੱਚ ਤਕੀਏ ਹੁੰਦੇ ਸੀ ਆਰਾਮ ਕਰਨ ਨੂੰ ਦੁਪਹਿਰ ਨੂੰ। ਬੋੜ ਦਾ ਬੜਾ ਵੱਡਾ ਦਰਖਤ ਸੀ, ਹੋਰ 2-3 ਦਰਖਤ ਵੀ ਸੀਗੇ। ਗਰਮੀਆਂ ਨੂੰ ਅਕਸਰ ਦੁਪਹਿਰ ਦੇ ਟਾਈਮ ਦੇ ਵਾਸਤੇ ਨਾ ਆਰਾਮ ਕਰਨ ਲਈ ਲੋਕ ਉੱਥੇ ਚਲੇ ਜਾਂਦੇ ਸੀ, 4 ਪਾਈਆਂ ਉੱਥੇ ਵਿਛਾ ਲੈਣੀਆਂ, ਉੱਥੇ ਬੈਠਣਾ, ਇਕੱਠੇ ਬੈਠਣਾ। ਇਹ ਜਿਹੜਾ ਤਕੀਏ ਵਾਲਾ ਕਨਸੈਪਟ ਸੀ, ਇਹ ਕੀ ਸੀ? ਮਤਲਬ ਇੱਥੇ ਸਿਰਫ ਕੋਈ ਪੰਚਾਇਤ ਟਾਈਪ ਵੀ ਹੁੰਦੀ ਸੀ? ਉਹ ਪੰਚਾਇਤ ਵੀ ਬੈਠਦੀ ਸੀ, ਆਰਾਮ ਵੀ ਕਰਦੇ ਸੀ। ਸਾਡੇ ਤਾਂ ਤਕੀਆ ਇੱਦਾਂ ਸੀ, ਨਾਲ ਮਸਜਿਦ ਵੀ ਸੀ ਕਰੀਬ, ਉੱਥੇ ਖੂਹ ਵੀ ਲੱਗਾ ਹੋਇਆ ਸੀ ਮਸਜਿਦ, ਪਾਣੀ ਵੀ ਹੁੰਦਾ ਸੀ। ਇੱਕ ਬੰਦਾ ਇਸ ਤਰ੍ਹਾਂ ਦਾ ਮੁਕਰਰ ਕੀਤਾ ਹੁੰਦਾ ਸੀ, ਜਿਹੜੇ ਗੋਹੇ ਵਗੈਰਾ ਲਿਆ ਕੇ ਨਾ ਅੱਗ ਜਲਾ ਦਿੰਦਾ ਸੀ। ਅੱਗ ਮਲ ਜਾਂਦੀ, ਲੋਕ ਜਿਹੜੇ ਲੋਕ ਹੁੱਕਾ ਪੀਂਦੇ ਸੀ, ਉਹਨਾਂ ਨੂੰ ਹੁੱਕਾ ਧਾਰਨ ਨੂੰ ਜਗ੍ਹਾ ਮਿਲ ਜਾਏ। ਜੇ ਕੋਈ ਮੁਸਾਫਿਰ ਵੀ ਠਹਿਰਨਾ ਚਾਹਵੇ ਤਾਂ ਉਹ ਵੀ ਉੱਥੇ ਆਰਾਮ ਕਰ ਸਕਦਾ ਸੀ ਸਾਏ 'ਚ। ਅੱਛਾ ਸਰ, ਇਹ ਦੱਸਣਾ ਮੈਨੂੰ ਕਿ ਪਿੰਡ ਦੀ ਜ਼ਮੀਨ ਕਿਵੇਂ ਦੀ ਸੀ? ਜਿਹੜੀ ਵਾਈ ਬੀਜੀ ਵਾਲੀ ਜ਼ਮੀਨ ਸੀ ਸਪੈਸ਼ਲੀ, ਉਹਨੂੰ ਪਾਣੀ ਕਿਵੇਂ ਲੱਗਦਾ ਸੀ? ਉਹ ਸਾਡਾ ਪਿੰਡ ਜਿਹੜਾ ਨਾ, ਅਕਸਰ ਬਰਾਨੀ ਫਸਲਾਂ ਹੁੰਦੀਆਂ ਸੀ। ਖੂਹ 3-4 ਹੈਗੇ ਸੀ, ਉਹਨਾਂ ਨਾਲ ਟੱਕਿਆਂ ਨਾਲ ਚਲਾ ਕੇ ਉਹਨੂੰ ਪਾਣੀ ਦੇ ਲੈਂਦੇ ਸੀ ਥੋੜ੍ਹੇ ਰਕਬੇ ਨੂੰ। ਵੈਸੇ ਅਕਸਰ ਇਸ ਤਰ੍ਹਾਂ ਹੈ, ਸਾਰੀ ਜ਼ਮੀਨ ਨੂੰ ਪਾਣੀ ਨਹੀਂ ਲਾਉਂਦੇ ਸੀ, ਪਾਣੀ ਰੱਬ ਹੀ ਲਾਉਂਦਾ ਸੀ। ਅਕਸਰ ਸਾਡੇ ਉੱਥੇ ਮਾਹੌਲ ਦੇ ਮੁਤਾਬਕ ਇਹ ਸੀ ਵੀ ਜਿਹੜਾ ਇਹਨਾਂ ਦਾ ਮਹੀਨਾ ਹਾੜ੍ਹ ਆਉਂਦਾ ਨਾ, ਹਾੜ੍ਹ ਦੇ ਮਹੀਨੇ ਦੇ ਪਹਿਲੇ ਹਫ਼ਤੇ 'ਚ ਹੀ ਬਾਰਿਸ਼ ਹੋ ਜਾਂਦੀ ਸੀ, ਫਿਰ ਬਾਰਿਸ਼ਾਂ ਹੁੰਦੀਆਂ ਰਹਿਣੀਆਂ। ਮਕਈ ਦੀਆਂ ਫਸਲਾਂ ਵੀ ਬਾਰਿਸ਼ਾਂ ਨਾਲ ਹੀ ਪੱਕ ਜਾਂਦੀਆਂ ਸੀ। ਚਾਰਾ ਜਿਹੜਾ ਸੀ ਉਹ ਵੀ ਬਾਰਿਸ਼ਾਂ ਨਾਲ ਹੀ। ਅਤੇ ਬਾਕੀ ਇਹ ਆ ਵੀ ਸਰਦੀਆਂ 'ਚ ਜਦੋਂ ਇਹ ਬਾਰਿਸ਼ਾਂ ਦੀ ਤਰ੍ਹਾਂ ਦੇਖੀ ਵੀ ਖਤਮ ਹੋਣ ਵਾਲੀਆਂ, ਫਿਰ ਲੋਕ ਹਲ ਚਲਾ ਕੇ ਸੁਹਾਗਾ ਮਾਰ ਦਿੰਦੇ ਸੀ, ਬੱਤਰ ਜਿਹੜਾ ਨਾ ਉਹਨੂੰ ਦੱਬ ਦਿੰਦੇ ਸੀ। ਫਿਰ
15 ਦਿਨ 20 ਦਿਨ ਮਹੀਨੇ ਬਾਅਦ ਵੀ ਉਹਦੇ 'ਚ ਕਣਕ ਦੀ ਕਾਸ਼ ਕਰਦੇ ਸੀ ਤਾਂ ਉਗਿਆ ਨਹੀਂ ਸੀ। ਅੱਛਾ 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 ਮਤਲਬ ਮੋਗਾ ਮੂਗਾ ਕੋਈ ਨਹੀਂ, ਸਿਰਫ ਬਾਰਾਨੀ ਜਿਹੜਾ ਨਹੀਂ ਮੋਗਾ ਨਹੀਂ ਸੀ, ਬਾਰਾਨੀ ਸੀ ਜਾਂ ਖੂਹ ਸੀ। ਜਾਂ ਖੂਹ ਸੀ, ਇਹਨਾਂ ਦੇ ਜ਼ਰੀਏ ਉਹਦੀ ਆਬਪਾਸ਼ੀ ਹੁੰਦੀ ਸੀ। ਹਾਂਜੀ। ਠੀਕ ਠੀਕ ਠੀਕ। ਤੇ ਜਿਹੜੇ ਉੱਥੇ ਦੇ ਪਿੰਡ ਦੇ ਲੋਕ ਸੀ ਜ਼ਿਆਦਾ, ਉਹਨਾਂ ਦਾ ਜ਼ਰੀਆ ਮਾਸ਼ ਵਾਈ ਬੀਜੀ ਤੋਂ ਇਲਾਵਾ ਕੀ ਸੀ? ਬਾਈ ਬੀਜੀ ਤੋਂ ਇਲਾਵਾ ਕੁਛ ਲੋਕ ਜਿਹੜੇ ਸੀ 3-4 ਬੱਚੇ ਜਿਹੜੇ ਪੜ੍ਹ ਗਏ ਸੀ ਉਹ ਮੁਲਾਜ਼ਮਤ ਕਰਦੇ ਸੀ, ਬਾਕੀ ਬਾਈ ਬੀਜੀ ਕਰਦੇ ਸੀ। ਤਾਲੀਮ ਵੱਲ ਨੂੰ ਇੰਨਾ ਰੁਝਾਨ ਨਹੀਂ ਸੀ। ਅੱਛਾ ਅੱਛਾ ਅੱਛਾ। ਮੈਂ ਤੁਹਾਨੂੰ ਇਹੀ ਪੁੱਛਣ ਲੱਗਾ ਕਿ ਤੁਸੀਂ, ਕਿ ਤੁਹਾਡੀ 14 ਸਾਲ ਏਜ ਸੀ ਉਸ ਵੇਲੇ, ਕੋਈ ਸਕੂਲ ਮਦਰਸੇ ਤੁਸੀਂ ਜਾਂਦੇ ਸੀ? ਮੈਂ ਸਕੂਲ ਜਾਂਦਾ ਸੀ ਪਹਿਲੇ, ਮਿਡਲ ਤੱਕ ਤਾਂ ਆਸੇ ਪਾਸੇ ਦੇ ਜਿਹੜੇ ਚੱਕ ਸੀ ਉੱਥੇ ਤਾਲੀਮ ਹਾਸਲ ਕੀਤੀ। ਜਦੋਂ ਪਾਰਟੀਸ਼ਨ ਹੋਈ ਸੰਨ 47 ਵਾਲੀ, ਉਦੋਂ ਮੈਂ ਹੁਸ਼ਿਆਰਪੁਰ ਇਸਲਾਮੀਆ ਹਾਈ ਸਕੂਲ ਸੀ, ਉੱਥੇ ਪੜ੍ਹਦਾ ਸੀ 9ਵੀਂ ਜਮਾਤ 'ਚ। ਮਾਸ਼ਾਅੱਲਾ। ਅੱਛਾ ਅੱਛਾ, 9ਵੀਂ ਜਮਾਤ ਸੀ ਤੁਸੀਂ? 9ਵੀਂ ਜਮਾਤ 'ਚ। ਉਹ 8-9 ਬੱਚੇ ਹੋਰ ਵੀ ਸਾਡੇ ਨਾਲ ਪੜ੍ਹਦੇ, ਇਕੱਠੇ ਸੀ ਅਸੀਂ। ਅੱਛਾ, ਜਿਹੜੀ ਚਮਾਰਾਂ ਦੀ ਆਬਾਦੀ ਸੀ ਜਿਹੜੀ ਪਿੰਡ ਤੋਂ ਹਟਵੀਂ ਸੀ, ਜੀ, ਉਹਨਾਂ ਲੋਕਾਂ ਨਾਲ ਤੁਹਾਡਾ ਕੋਈ ਮੇਲ ਜੋਲ ਹੈ ਸੀ? ਉਹਨਾਂ ਜੇ ਉਹ ਸਾਡਾ ਕੰਮ ਕਰਦੇ ਸੀ, ਜੇ ਫਸਲ ਨੂੰ ਗੋਡੀ ਦਵਾਉਣੀ ਗੋਡੀ ਵਾਸਤੇ ਵੀ ਲੈ ਜਾਣੇ, ਜੇ ਫਸਲ ਕਟਾਣੀ ਹੈ ਕਣਕਾਂ ਕੱਟਣ ਨੂੰ ਵੀ ਲੈ ਜਾਣਾ, ਉਹਨਾਂ ਦੀ ਰੋਜ਼ੀ ਬਣ ਜਾਂਦੀ ਸੀ। ਤੁਸੀਂ ਆਪਣੇ ਟੱਬਰ ਦੇ ਬਾਰੇ 'ਚ, ਆਪਣੇ ਖਾਨਦਾਨ ਦੇ ਬਾਰੇ 'ਚ ਦੱਸਣਾ ਕਿ ਤੁਹਾਡੇ ਉਸ ਵੇਲੇ ਖਾਨਦਾਨ 'ਚ ਕੌਣ ਕੌਣ ਸੀ, ਫੈਮਿਲੀ ਮੈਂਬਰਸ ਕਿਹੜੇ ਕਿਹੜੇ ਸੀ ਤੁਹਾਡੇ? ਸਾਡੇ ਨਾ ਖਾਨਦਾਨ ਦੇ 4 ਬਜ਼ੁਰਗ ਸੀਗੇ। ਇੱਕ ਦਾ ਨਾਂ ਲਹਿਣਾ ਸੀ, ਇੱਕ ਖਵਾਜ ਬਖਸ਼ ਸੀ, ਇੱਕ ਅਲਾਹੀ ਬਖਸ਼ ਸੀ, ਇੱਕ ਮੇਰੇ ਦਾਦਾ ਜੀ ਸੀ ਖੁਦਾ ਬਖਸ਼। ਅੱਛਾ, ਇਹ ਤੁਹਾਡੇ ਬਜ਼ੁਰਗ ਉੱਥੇ ਜੀ। ਤੇ ਤੁਸੀਂ ਆਪਣੇ ਘਰ ਦੇ ਬਾਰੇ ਦੱਸਣਾ ਕਿ ਤੁਹਾਡੇ ਕਿੰਨੇ ਭਾਈ ਸੀ, ਵਾਲਦ ਸਾਹਿਬ ਕੀ ਕਰਦੇ ਸੀ? ਅਸੀਂ 2 ਭਾਈ ਸੀ, ਦੂਸਰਾ ਭਾਈ ਮੇਰੇ ਨਾਲ ਤਕਰੀਬਨ 10 ਸਾਲ ਬੜਾ ਸੀ। ਅਰੇ ਵਾਹ। ਮੈਂ ਸਾਰਿਆਂ ਨਾਲੋਂ ਛੋਟਾ ਆਪਣੇ ਵਾਲਦ ਦੇ ਔਲਾਦ 'ਚੋਂ। ਤੇ ਮੇਰੇ ਅੱਬਾ ਜੀ ਵਾਹੀ ਕਰਦੇ ਸੀ। ਉੱਥੇ ਕੁਝ ਰਕਬੇ ਐਸੇ ਵੀ ਸੀਗੇ ਜਿੱਥੇ ਘਾਹ ਹੁੰਦਾ ਸੀ, ਜਾਨਵਰਾਂ ਨੂੰ ਚਰਾਉਣ ਲੈ ਜਾਂਦੇ ਸੀ, ਬਾਹਰ ਲੰਗਰ ਲੈ ਜਾਂਦੇ ਲੋਕ, ਉਹ ਚਰਦੇ ਸੀ, ਚਰ ਕੇ ਆ ਜਾਂਦੇ ਸੀ। ਕੁਝ ਜਿਹੜੇ ਦੁੱਧ ਦੇਣੇ ਵਾਲੇ ਡੰਗਰ ਸੀਗੇ ਉਹਨਾਂ ਨੂੰ ਚਾਰਾ ਲਿਆ ਕੇ ਪਾ ਦਿੰਦੇ ਸੀ। ਤੁਹਾਡੇ ਕੋਲ ਜ਼ਮੀਨ ਕਿੰਨੀ ਸੀ, ਡੰਗਰ ਕਿੰਨੇ ਕੁ ਸੀ ਤੁਹਾਡੇ ਕੋਲ? ਡੰਗਰ ਸੀਗੇ ਕੋਈ 8-7। ਜ਼ਮੀਨ ਸਾਡੀ ਮੇਰੇ ਵਾਲਦ ਸਾਹਿਬ ਦੇ ਨਾਮ 32 ਏਕੜ ਸੀ। ਮਾਸ਼ਾਅੱਲਾ, 32 ਏਕੜ ਉਹਨਾਂ ਦੇ ਨਾਮ ਸੀ। ਤੇ ਅਸੀਂ ਥੋੜਾ ਕਹਾਣੀ ਵੱਲ ਲਾਵਾਂਗੇ ਕਿ ਜਦੋਂ ਕਿਉਂਕਿ ਅਕਸਰੀਅਤ ਜਿਸ ਪਿੰਡ ਦੇ ਵਿੱਚ ਅਕਸਰੀਅਤ ਮੁਸਲਮਾਨਾਂ ਦੀ ਹੁੰਦੀ ਸੀ, ਸੁਣਨ ਨੂੰ ਇਹੀ ਮਿਲਦਾ ਸੀ ਕਿ ਉਹਨਾਂ ਨੇ ਥੋੜਾ ਜਿਹਾ ਮੁਜ਼ਾਹਮਤ ਕੀਤੀ ਕਿ ਵੀ ਅਸੀਂ ਨਹੀਂ ਉੱਠਣਾ ਹੈਗਾ। ਜ਼ਿਆਦਾਤਰ ਅਸੀਂ ਕਹਾਣੀਆਂ 'ਚ ਹੀ ਸੁਣਿਆ ਹੈਗਾ। ਤੇ ਤੁਹਾਡੇ ਤੱਕ ਇਹ ਖਬਰ ਕਿਵੇਂ ਪਹੁੰਚੀ ਸਭ ਤੋਂ ਪਹਿਲੇ, ਤੇ ਕਿ ਤੁਹਾਡੇ ਖਾਨਦਾਨ ਤੱਕ ਜਾਂ ਪਿੰਡ ਵਾਲੇ ਦੇ ਲੋਕਾਂ ਤੱਕ ਕਿ ਪਾਰਟੀਸ਼ਨ ਹੋਣੀ ਹੈ ਤੇ ਤੁਹਾਨੂੰ ਆਪਣੀ ਥਾਂ ਛੱਡਣੀ ਪੈਣੀ ਹੈ, ਇਹ ਖਬਰ ਤੁਹਾਡੇ ਤੱਕ ਕਿਵੇਂ ਆਈ ਸੀ? ਪਾਕਿਸਤਾਨ 27 ਰਮਜ਼ਾਨ ਨੂੰ ਬਣਿਆ। ਈਦ ਤੋਂ 2-3 ਦਿਨ ਬਾਅਦ ਹਾਲਾਤ ਜ਼ਿਆਦਾ ਖਰਾਬ ਹੋ ਗਏ। ਮੇਰੀ ਕਬੀਰਾ ਦੀ ਸ਼ਾਦੀ ਹੋਈ ਸੀ, ਸਸੋਲੀ ਸੀ ਪਿੰਡ, ਉੱਥੇ ਸਿੱਖਾਂ ਦਾ ਜਥਾ ਪਿਆ। ਉਹ ਪਿੰਡ ਵਾਲੇ ਲੋਕ ਜਿਹੜੇ ਸੀ ਆਪਣੀ ਜਾਨ ਬਚਾਉਣ ਦੀ ਖਾਤਰ ਪਿੰਡ ਛੱਡ ਕੇ ਫਸਲਾਂ 'ਚ ਛੁਪ ਗਏ। ਉਹਨਾਂ ਫਸਲਾਂ ਛੁਪਿਆਂ ਨੂੰ ਵੀ ਮਾਰਿਆ। ਤਾਂ ਫਿਰ ਜਿੱਥੇ ਮੇਰੀ ਹਮਸ਼ੀਰਾ ਵਿਆਹੀ ਸੀ, ਉਹ ਮੇਰੇ ਮਾਮੂ ਸੀਗੇ, ਮਾਮੂ ਦਾ ਬੇਟਾ ਸੀ। ਜਿਸ ਵੇਲੇ ਉੱਥੋਂ ਹਾਲਾਤ ਖਰਾਬ ਹੋਏ ਤਾਂ ਉਹ ਫਿਰ ਰਾਤ ਚੱਲ ਕੇ ਨਾ, 8 ਮੀਲ ਦਾ ਫਾਸਲਾ ਸੀ ਸਾਡੇ ਚੱਕ ਤੋਂ, ਰਾਤ ਚੱਲ ਕੇ ਸੁਬਾਹ ਸਾਡੇ ਕੋਲ ਪਹੁੰਚੇ।
ਫਿਰ ਸਾਨੂੰ ਪਤਾ ਲੱਗਾ ਕਿ ਸਾਡੇ ਹਾਲਾਤ ਜਿਹੜੇ ਨੇ ਇੱਥੇ ਰਹਿਣ ਵਾਲੇ ਨਹੀਂ, ਜਾਣਾ ਹੀ ਪੈਣਾ ਹੁਣ। ਅੱਛਾ, ਉਸ ਵੇਲੇ ਪਾਰਟੀਸ਼ਨ ਦੇ ਵੇਲੇ ਤੁਹਾਡੀ ਚੂँਕਿ 13-14 ਸਾਲ ਏਜ ਸੀ, ਸਮਝ ਕਾਫੀ ਜ਼ਿਆਦਾ ਹੁੰਦੀ ਹੈ 13-14 ਸਾਲ ਦੀ ਉਮਰ ਦੇ ਵਿੱਚ। ਇਲੈਕਸ਼ਨਸ ਦੇ ਬਾਰੇ ਤੁਸੀਂ ਸੁਣਿਆ ਸੀ, ਕਾਂਗਰਸ ਦੇ ਇਲੈਕਸ਼ਨ ਦੇ ਬਾਰੇ 'ਚ, ਮੁਸਲਿਮ ਲੀਗ ਦੇ ਇਲੈਕਸ਼ਨ ਦੇ ਬਾਰੇ ਕੋਈ ਇਸ ਤਰ੍ਹਾਂ ਭਿਣਕ ਪੈਂਦੀ ਹੋਵੇ ਜਾਂ ਗੱਲ ਪਹੁੰਚੀ ਹੋਵੇ ਜੇ ਇਲੈਕਸ਼ਨ ਹੋ ਰਹੇ ਨੇ ਕਾਂਗਰਸ ਦੇ ਜਾਂ ਮੁਸਲਿਮ? ਇਲੈਕਸ਼ਨ ਹੋਏ ਜੀ, ਸੰਨ 46 'ਚ ਮੇਰਾ ਖਿਆਲ ਇਲੈਕਸ਼ਨ ਹੋਏ ਆ ਜੀ। ਤੇ ਮੁਸਲਿਮ ਲੀਗ ਵੀ ਸਟੈਂਡ ਕਰਦੀ ਸੀ ਤੇ ਕਾਂਗਰਸ ਵੀ। ਇੱਕ ਇਹ ਜਮਾਤ ਇਹਨਾਂ ਨੇ ਹਿੰਦੂਆਂ ਤੇ ਅੰਗਰੇਜ਼ਾਂ ਰਲ ਕੇ ਬਣਾਈ ਸੀ, ਯੂਨਿਸਟ ਪਾਰਟੀ। ਉਸ ਪਾਰਟੀ ਦਾ ਬੰਦਾ ਜਿਹੜਾ ਸੀ ਨਾ, ਇਹ ਸਰਗੋਧੇ ਦਾ ਸੀ, ਖਿਦਰ ਹਯਾਤ। ਅੱਛਾ, ਉਸ ਪਾਰਟੀ ਦਾ ਸੀ? ਉਸ ਪਾਰਟੀ ਦਾ ਸੀ। ਇਹ ਵਜ਼ੀਰ ਆਲਾ ਬਣਿਆ। ਮੁਸਲਿਮ ਲੀਗ ਨੇ ਮਜ਼ਾਮਤ ਕੀਤੀ, ਜਲੂਸ ਕੱਢੇ। ਜਿੰਨਾ ਚਿਰ ਤਾਂ ਉਹ ਰਿਹਾ ਆਪਣੀ ਸੀਟ 'ਤੇ ਕਾਇਮ, ਉਹਨਾਂ ਚਿਰ ਮੁਸਲਿਮ ਲੀਗ ਉਹਦੇ ਖਿਲਾਫ ਸੀ। ਫਿਰ ਉਹਨੇ ਨਾ ਜਿਹੜੇ ਮਜ਼ਾਮਤ ਜ਼ਿਆਦਾ ਦੇਖੀ ਤੇ ਫਿਰ ਉਹਨੇ ਅਸਤੀਫਾ ਦੇ ਦਿੱਤਾ। ਫਿਰ ਇਹ ਵੀ ਨਾਰਾ ਬਣਿਆ ਕਿ ਨਵੀਂ ਖਬਰ ਆਈ ਹੈ, ਖਿਜ਼ਰ ਹਮਾਰਾ ਭਾਈ ਹੈ। ਪਹਿਲੇ ਉਹਨੂੰ ਕਹਿੰਦੇ ਸੀ ਖਿਜ਼ਰੀ ਟੱਟੂ ਹਾਏ ਹਾਏ। ਫਿਰ ਨਵਾਂ ਨਾਰਾ ਹੈ, ਨਵੀਂ ਖਬਰ ਆਈ ਹੈ। ਹਾਂ, ਨਵੀਂ ਖਬਰ, ਖਿਜ਼ਰ ਹਮਾਰਾ ਭਾਈ। ਖਿਜ਼ਰ ਹਮਾਰਾ। ਇਹੀ ਚਾਹੁੰਦੇ ਸੀ ਅਸਤੀਫਾ ਦੇ ਦੇਣ। ਅਸਤੀਫਾ ਹੋ ਗਿਆ, ਫਿਰ ਵੰਡ ਹੋ ਗਈ। 12 ਜ਼ਿਲ੍ਹੇ ਉਹਨਾਂ ਨੂੰ ਮਿਲ ਗਏ। 29 ਜ਼ਿਲ੍ਹੇ ਸੀ ਉਸ ਵੇਲੇ ਪੰਜਾਬ ਦੇ। 17 ਜ਼ਿਲ੍ਹੇ ਜਿਹੜੇ ਆ ਉਹ ਪਾਕਿਸਤਾਨ ਦੇ ਹਿੱਸੇ 'ਚ ਆ ਗਏ। ਜਦੋਂ ਚੂँਕਿ ਬਹੁਤ ਸਾਰੇ ਲੋਕ ਜਿੱਥੇ ਹਿੰਦੂਆਂ ਦੀ ਅਕਸਰੀਅਤ ਸੀ, ਉਸ ਪਿੰਡਾਂ ਦਾ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ। ਉਹਨਾਂ ਨੂੰ ਜਥੇ ਪਏ, ਉਹਨਾਂ ਨੂੰ ਨਾਲ ਦੇ ਪਿੰਡਾਂ ਜਿੱਥੇ ਸਿੱਖ ਅਕਸਰੀਅਤ ਦੇ ਵਿੱਚ ਸੀ, ਉਹਨਾਂ ਨੇ ਆ ਕੇ ਉੱਥੇ ਹਮਲਾਵਰ ਹੋਏ। ਤੁਹਾਡਾ ਪਿੰਡ ਚੂँਕਿ ਜ਼ਿਆਦਾਤਰ ਆਬਾਦੀ ਮੁਸਲਮਾਨਾਂ ਦੀ ਸੀ, ਲੇਕਿਨ ਹੈ ਛੋਟਾ ਸੀ, ਲੇਕਿਨ ਸਾਡੇ ਤਾਲੁਕਾਤ ਕਰੀਬੀ ਪਿੰਡਾਂ ਨਾਲ ਅੱਛੇ ਸੀ। ਸਾਨੂੰ ਉਹਨਾਂ ਨੇ ਤੰਗ ਨਹੀਂ ਕੀਤਾ, ਨਾ ਉਹ ਸਾਡੇ ਉੱਤੇ ਜਸਾ ਲਿਆਏ ਆ, ਨਾ ਅਸੀਂ ਕੋਈ ਡਰਦੇ ਰਹੇ ਹਾਂ। ਜਿਸ ਵੇਲੇ ਜ਼ਿਆਦਾ ਹੀ ਹਾਲਾਤ ਖਰਾਬ ਹੋਏ, ਫਿਰ ਵੀ ਉਹਨਾਂ ਨੇ ਸਾਨੂੰ ਕਿਹਾ ਸੀ ਤੁਸੀਂ ਉੱਠਣਾ ਨਹੀਂ ਆਪਣੇ ਆਪ, ਜਿੱਦਣ ਅਸੀਂ ਕਹਾਂਗੇ ਉਦੋਂ ਉੱਠਣਾ। ਤਾਂ ਸਿੰਗੜੀ ਵਾਲੇ ਦੇ ਜਿਹੜੇ ਸਿੱਖ ਸੀਗੇ ਉਹ ਆਏ, ਉਹਨਾਂ ਨੇ ਕਿਹਾ ਤੁਸੀਂ ਹੁਣ ਆਪਣੇ ਗੱਡੇ ਗੁੱਡੇ ਤਿਆਰ ਕਰੋ ਅਤੇ ਤੁਹਾਨੂੰ ਅਸੀਂ ਹੁਸ਼ਿਆਰਪੁਰ ਪਹੁੰਚਾ ਦੇਈਏ। ਹੁਸ਼ਿਆਰਪੁਰ ਕੈਂਪ ਸੀਗਾ। ਹੁਸ਼ਿਆਰਪੁਰ ਕੈਂਪ ਹੈਗਾ, ਸਹੀ। ਅਤੇ ਤੁਸੀਂ ਇਹ ਦੱਸਣਾ ਮੈਨੂੰ ਕਿ ਜਦੋਂ ਤੁਹਾਡੇ ਤੱਕ ਖਬਰ ਆਈ ਹੈ ਜੀ, ਠੀਕ ਹੈ, ਕਿ ਜੀ ਤੁਹਾਨੂੰ ਆਪਣਾ ਇਲਾਕਾ ਛੱਡਣਾ ਪੈਣਾ ਹੈਗਾ, ਜੀ, ਪਹਿਲਾ ਰੱਦੇ ਅਮਲ ਕੀ ਸੀ? ਰੱਦੇ ਅਮਲ ਕੀ ਹੋਣਾ ਸੀ ਜੀ? ਦੁੱਖ ਤਾਂ ਸੀਗਾ ਜੀ। ਘਰ ਛੱਡਣਾ ਬਹੁਤ ਦੁਖੀ ਗੱਲ ਹੈ। ਕੋਈ ਬੱਚੇ ਸੰਭਾਲਣੇ, ਲਿਆਉਣਾ, ਉਹਨਾਂ ਨੂੰ ਪਹੁੰਚਾਉਣਾ, ਸਮਾਨ ਤਾਂ ਕੀ ਕਿਸੇ ਨੇ ਚੁੱਕਣਾ ਸੀ? ਸਿਰਫ ਜੀ ਆਪਣੇ ਲੈ ਆਏ ਨੇ ਜਾਂ ਬੱਚੇ ਲੈ ਆਏ ਨੇ। ਜਿਹੜੇ ਕੋਈ ਅੱਛੇ ਲੋਕ ਸੀਗੇ, ਜਿਨ੍ਹਾਂ ਦੇ ਗੱਡੇ ਮਜ਼ਬੂਤ ਸੀਗੇ, ਉਹ ਆਪਣੇ ਗੱਡਿਆਂ 'ਤੇ ਕੁਛ ਸਮਾਨ ਸਮੂਨ ਥੋੜ੍ਹਾ ਬਹੁਤਾ ਰੱਖ ਕੇ ਲੈ ਆਏ। ਫਿਰ ਕਾਫਲੇ ਦੀ ਸ਼ਕਲ ਬਣ ਗਈ। ਹੁਸ਼ਿਆਰਪੁਰ ਤੋਂ ਫਿਰ ਅਸੀਂ ਤਾਂ ਕਾਫਲਿਆਂ ਦੇ ਨਾਲ ਹੀ ਆਏ ਹਾਂ। ਉੱਥੇ ਵੈਸੇ ਇੱਕ ਰੇਲ ਆਈ ਆ ਸਾਡੇ ਉੱਥੇ ਗਿਆ, ਅਤੇ ਉਹਨਾਂ ਸਾਨੂੰ ਉਸ ਵੇਲੇ ਜਗ੍ਹਾ ਰੇਲ 'ਚ ਨਹੀਂ ਸੀ ਮਿਲ ਸਕੀ। ਅੱਛਾ, ਜਦੋਂ ਤੁਸੀਂ ਉੱਠੇ ਹੋ ਅਤੇ ਤੁਹਾਨੂੰ ਕਿਹਦੀ ਨਿਗਰਾਨੀ 'ਚ ਉੱਠੇ ਹੋ? ਫੌਜ ਆਈ ਸੀ ਜਾਂ ਪਿੰਡਾਂ ਨਾਲ ਦੇ ਪਿੰਡਾਂ ਦੇ ਲੋਕ ਆਏ ਜਿਨ੍ਹਾਂ ਨੇ ਤੁਹਾਨੂੰ ਬਾਹਰ ਹਿਫਾਜ਼ਤ? ਨਾਲ ਦਾ ਪਿੰਡ ਸੀ ਜਿਹੜਾ ਸਿੰਗੜੀ ਵਾਲਾ, ਜੀ ਜੀ, ਉਹਦੇ ਲੋਕ ਸੀਗੇ। ਉਹਨਾਂ ਨੇ ਕਿਹਾ ਸੀ ਤੁਸੀਂ ਹੁਣ ਉੱਠੋ, ਤੁਹਾਨੂੰ ਕੁਛ ਨਹੀਂ ਖਤਰਾ, ਅਸੀਂ ਤੁਹਾਨੂੰ ਪਹੁੰਚਾ ਦਿੰਦੇ ਹਾਂ। ਸਹੀ। ਜਿਸ ਵੇਲੇ ਅਸੀਂ ਉੱਥੋਂ ਚੱਲੇ ਹਾਂ, ਸਿੰਗੜੀ ਵਾਲਾ ਬਿਲਕੁਲ ਸੜਕ ਦੇ ਉੱਤੇ ਸੀ। ਸਿੰਗੜੀ ਵਾਲਾ ਅੱਗੇ ਪਿਪਲਾਂ ਵਾਲਾ ਕਮਾਲਪੁਰ ਹੁਸ਼ਿਆਰਪੁਰ ਆ ਜਾਂਦਾ ਸੀ। ਜਿਸ ਵੇਲੇ ਅਸੀਂ ਸਿੰਗੜੀ ਵਾਲੇ ਪਹੁੰਚੇ ਹਾਂ, ਉਹਨਾਂ ਦਾ ਕਹਿਣ ਤਾਂ ਇਹ ਸੀ ਤੁਹਾਨੂੰ ਉੱਥੇ ਚਾਹ ਪਿਲਾਉਣੀ ਹੈ, ਅਤੇ ਉਹ ਸਾਡੇ ਆਸੇ ਪਾਸੇ ਸੀਗੇ ਸਾਡੇ ਨਾਲ। ਜਦੋਂ ਸਾਡਾ ਕਾਫਲਾ ਉਹਨਾਂ ਦੇ ਪਿੰਡ ਕੋਲ ਪਹੁੰਚਿਆ, ਉਸ ਵੇਲੇ ਇੱਕ ਮੁਸਲਮਾਨ ਅਫਸਰ ਸੀਗੇ, ਗੱਡੀ ਉਹਨਾਂ ਕੋਲ ਆਪਣੀ ਸੀ ਫੌਜ ਦੀ, ਉਹ ਆ ਗਈ ਗੱਡੀ
जिसले वो गड्डी आई तो फिर वो देख के दौड़ गए, छड़ गए वो। गड्डी आया ने सानू कहा कि थानू कोई खतरा नहीं, मेरी गड्डी पिछे पिछे आएगी, तुसीं काफला चलते रहो हुशियारपुर। बस असीं चलते आए हैं, सानू हुशियारपुर तक कोई गजामत नहीं हुई, क्यों गड्डी पिछे सी, हिफाजत सी ਉਹਦੀ। ਸਾਰਾ ਪਿੰਡ ਇਕੱਠਾ ਹੀ ਉੱਠਿਆ? ਇਕੱਠਾ ਹੀ ਉੱਠਿਆ, ਠੀਕ। ਤੇ ਇਕੱਠਾ ਹੀ ਜਿਹੜਾ ਉਹ ਕੈਂਪ ਦੇ ਉਹ ਵਿੱਚ ਕੈਂਪ ਚਲੇ ਗਿਆ। ਤੁਹਾਨੂੰ ਕੁਝ ਯਾਦ ਹੈ ਕਿ ਤੁਸੀਂ ਨਾਲ ਕਿੰਨਾ ਕੁ ਮਾਲ ਅਸਬਾਬ ਲਿਆ ਕੇ ਛੱਡ ਆਏ ਸਾਰਾ ਕੁਝ? ਮੈਨੂੰ ਯਾਦ ਆ ਜੀ, ਥੋੜੀ ਗੱਲਾਂ ਸੀ ਥੋੜਾ ਜਿਹਾ। ਸਾਡੇ ਚੱਕ ਚੋਂ ਅਸੀਂ ਜਿਹੜੇ ਆਏ ਹਾਂ, ਸਾਡੇ ਕੋਲ ਗੱਡਾ ਹੈਗਾ ਸੀ, ਗੱਡੇ 'ਤੇ ਕੁਛ ਅਨਾਜ ਸੀ, ਕੋਈ 2-3 ਬਿਸਤਰ ਸੀਗੇ, ਤੇ ਇਹੀ ਲੈ ਕੇ ਪਹੁੰਚੇ। ਫਿਰ ਸਾਡੇ ਵਾਲਦ ਸਾਹਿਬ ਨੇ ਦੇਖਿਆ ਵੀ ਸਾਡਾ ਗੱਡਾ ਇੰਨਾ ਮਜ਼ਬੂਤ ਨਹੀਂ ਹੈਗਾ ਕਿ ਨਾ ਸਫ਼ਰ ਕਰ ਸਕੇ, ਉਹਨਾਂ ਗੱਡਾ ਉੱਥੇ ਵੇਚ ਦਿੱਤਾ। ਅਸੀਂ ਫਿਰ ਪੈਦਲ ਹੀ ਆਏ ਹਾਂ। ਜਿਹੜੇ 2-3 ਬਿਸਤਰ ਸੀ ਉਹ ਅਸੀਂ ਕਿਸੇ ਗੱਡੇ ਵਾਲੇ ਨਾਲ ਕਿਰਾਇਆ ਮੁਕਾਇਆ, ਉਹਨੂੰ ਪੈਸੇ ਦੇ ਦਿੱਤੇ ਵੀ ਇੰਨੇ ਪੈਸੇ ਦਿਆਂਗੇ, ਸਾਡਾ ਸਮਾਨ ਵੀ ਲੈ ਜਾਓ। ਇਸ ਤਰ੍ਹਾਂ ਪਹੁੰਚੇ। ਤੇ ਬਸ ਖਾਣ ਪੀਣ ਦੀ ਹੱਦ ਤੱਕ ਹੀ ਸਮਾਨ, ਹਾਂ ਬਸ, ਬਾਕੀ ਕੁਝ ਨਹੀਂ, ਕੋਈ ਸਮਾਨ ਕੋਈ ਨਹੀਂ, ਮਾਲ ਨਹੀਂ, ਕੋਈ ਨਹੀਂ ਇੰਨਾ ਸਮਾਨ ਚੱਕ ਹੀ ਨਹੀਂ ਹੋ ਸਕਦਾ ਜੀ। ਘਰ ਦਾ ਸਮਾਨ ਕੌਣ ਉਠਾ ਸਕਦਾ? ਤੇ ਟਰੱਕ ਚਾਹੀਦੇ ਆ। ਬਿਲਕੁਲ ਠੀਕ ਹੈ। ਬਹਰਾਲ ਉਹ ਵਕਤ ਜਿਹੜਾ ਸੀ ਨਾ, ਬੜਾ ਦੁੱਖ ਦਾ ਵਕਤ ਸੀ। ਹਿਜਰਤ ਆਸਾਨ ਕੰਮ ਨਹੀਂ, ਘਰ ਛੱਡ ਦੇਣਾ, ਖਾਣ ਪੀਣ ਦਾ ਕੋਈ ਪਤਾ ਨਹੀਂ ਕੀ ਬਣਨਾ ਹੈ, ਹਾਲਾਤ ਕਿੱਦਾਂ ਦੇ ਹੋਣੇ ਆ। ਕੈਂਪਾਂ 'ਚ ਕੈਂਪ ਜਿੰਨੀ ਜਗ੍ਹਾ 'ਚ ਹੁੰਦਾ ਸੀ, ਉਦੋਂ ਦੂਰ ਜਾਣਾ ਉੱਦਾਂ ਮੁਸ਼ਕਿਲ। ਟੱਟੀ ਪਿਸ਼ਾਬ ਵਾਸਤੇ ਵੀ ਲੋਕ ਨੇੜੇ ਨੇੜੇ ਹੀ ਬੈਠਦੇ ਰਹੇ, ਅਤੇ ਇਸ ਤਰ੍ਹਾਂ ਕੈਂਪਾਂ 'ਚ ਨਾਲ ਫਿਰ ਬਿਮਾਰੀਆਂ ਵੀ ਫੈਲੀਆਂ, ਹੈਜ਼ਾ ਵਗੈਰਾ ਫੈਲਿਆ, ਇਹਦੇ ਨਾਲ ਵੀ ਮੌਤਾਂ ਹੋਈਆਂ। ਅੱਛਾ, ਇਹ ਦੱਸਣਾ ਮੈਨੂੰ ਕਿ ਜਿੱਥੇ ਜਿਹੜੇ ਪਿੰਡ ਦੇ ਵਿੱਚ ਸਿੱਖਾਂ ਦੀ ਅਕਸਰੀਅਤ ਸੀ ਜਾਂ ਹਿੰਦੂਆਂ ਦੀ ਅਕਸਰੀਅਤ ਸੀ, ਜਦੋਂ ਅਸੀਂ ਉਹਨਾਂ ਲੋਕਾਂ ਨਾਲ ਗੱਲ ਕਰਦੇ ਹਾਂ, ਉਸ ਪਿੰਡ ਦੇ ਬਜ਼ੁਰਗਾਂ ਨਾਲ ਗੱਲ ਕਰਦੇ ਹਾਂ, ਅਤੇ ਉਹਨਾਂ ਦਾ ਪਹਿਲੀ ਗੱਲ ਹੀ ਇਹਨਾਂ ਦੀ ਇਹ ਹੁੰਦੀ ਕਿ ਸਾਡਾ ਉਹਨਾਂ ਦੇ ਨਾਲ ਬੜਾ ਮੋਹ ਪਿਆਰ ਸੀ, ਅਸੀਂ ਉਹਨਾਂ ਨਾਲ ਇਕੱਠੇ ਰਹਿੰਦੇ ਸੀ, ਇਕੱਠੇ ਖੇਡੀਦਾ ਸੀ। ਲੇਕਿਨ ਵੰਡ ਵੇਲੇ ਐਸੀ ਕੀ ਗੱਲ ਹੋਈ ਕਿ ਇੱਕ ਦੂਸਰੇ ਦੀ ਜਾਨ ਦੇ ਦੁਸ਼ਮਣ ਹੋ ਗਏ? ਮਤਲਬ ਮਾਰ ਦੇਣਾ ਹੀ ਜਿਹੜਾ ਉਹ ਬੜੀ ਵੱਡੀ ਗੱਲ ਹੈ ਕਿ ਉਹਨੂੰ ਮਾਰ ਦੇਣਾ ਹੀ ਜਿਹੜਾ ਸ਼ੁਰੂ ਹੋ ਗਏ। ਇਹ ਜਥੇ ਵਾਲਾ ਸਿਸਟਮ ਜਾਂ ਜਿਹੜੀ ਮਾਰਕਟਾਈ ਵਾਲਾ ਸਿਸਟਮ, ਵੱਢ ਟੋਕ ਵਾਲਾ ਸਿਸਟਮ, ਇਹ ਤੁਸੀਂ ਅਗਰ ਦੇਖਿਆ ਨਹੀਂ, ਲੇਕਿਨ ਤੁਸੀਂ ਚੂੰਕਿ ਉਸ ਵੰਡ ਦਾ ਹਿੱਸਾ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਵੇਂ ਸ਼ੁਰੂ ਹੋਇਆ ਜਾਂ ਇਹ ਸਾਜ਼ਿਸ਼ ਕਿਵੇਂ ਹੋਈ ਸਾਰੀ? ਹਿੰਦੂ ਜਿਹੜਾ ਨਾ ਪਾਕਿਸਤਾਨ ਬਣਨ ਦੇ ਖਿਲਾਫ ਸੀ। ਸਹੀ। ਇਹ ਵੰਡ ਤੋਂ ਪਹਿਲੇ ਹੀ ਮੁਖਤਲਿਫ ਕਿਸਮ ਦੇ ਜਲੂਸ ਨਿਕਲਦੇ ਸੀ, ਕਾਂਗਰਸ ਦੇ ਵੀ, ਮੁਸਲਿਮ ਲੀਗ ਦੇ ਵੀ। ਉਹਨਾਂ 'ਚ ਵੀ ਕਈ ਵਾਰੀ 1-2 ਬੰਦਿਆਂ ਦਾ ਨੁਕਸਾਨ ਵੀ ਹੋ ਜਾਂਦਾ ਸੀ। ਇਹ ਜਿਹੜੀ ਪਾਕਿਸਤਾਨ ਬਣਾਉਣ ਵਾਲੀ ਗੱਲ ਸੀ ਨਾ, ਇਹਦੇ ਨਾਲ ਹੀ ਦਿਲਾਂ 'ਚ ਫਰਕ ਪੈ ਗਿਆ। ਫਿਰ ਉਹ ਜਿਹੜੇ ਲੋਕ ਸੀਗੇ ਨਾ, ਇਹ ਤਾਂ ਕੋਈ ਜਿਹਨਾਂ ਸਾਡੇ ਤਾਲੁਕਾਤ ਅੱਛੇ ਸੀ, ਕਈ ਪਿੰਡਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ। ਇਸ ਤਰ੍ਹਾਂ ਹੀ ਜਦੋਂ ਹੁਸ਼ਿਆਰਪੁਰ ਕੈਂਪ 'ਚ ਤੁਸੀਂ ਪਹੁੰਚੇ ਹੋ, ਅਤੇ ਉਸ ਤੋਂ ਅੱਗੇ ਦੀ ਸਾਨੂੰ ਥੋੜ੍ਹੀ ਜਿਹੀ ਕਹਾਣੀ ਦੱਸੋ ਕਿ ਉਸ ਤੋਂ ਬਾਅਦ ਫਿਰ ਤੁਸੀਂ ਪਾਕਿਸਤਾਨ ਕਿਵੇਂ ਆਏ, ਕਿਸ ਤਰ੍ਹਾਂ ਸਫ਼ਰ ਕੀਤਾ, ਇੱਥੇ ਆ ਕੇ ਕਿੱਥੇ ਠਹਿਰੇ? ਹੁਸ਼ਿਆਰਪੁਰ ਪਹੁੰਚੇ ਹਾਂ ਤਾਂ ਹੁਸ਼ਿਆਰਪੁਰ ਤੋਂ ਪਹਿਲਾ ਕਾਫਲਾ ਜਿਹੜਾ ਸੀ ਨਾ, ਚੂੜ ਵਾਲੀ ਬੈਠੇ ਸੀਗੇ। ਉਹ ਜਦੋਂ ਉੱਠ ਗਿਆ ਕਾਫਲਾ, ਖਾਲੀ ਹੋਈ ਸੀਟ, ਤਾਂ ਫਿਰ ਇਹ ਸਾਨੂੰ ਚੂੜ ਵਾਲੀ ਲਿਆਏ। ਇਸ ਤਰ੍ਹਾਂ ਫਿਰ ਮੁਖਤਲਿਫ ਸਟੇਜਾਂ 'ਤੇ ਠਹਿਰਦੇ ਰਹੇ ਹਾਂ। ਇੱਕ ਬੜਾ ਦੁੱਖ ਵਾਲਾ ਮੰਜ਼ਰ ਦੇਖਿਆ, ਦਰਿਆਏ ਬਿਆਸ, ਬਹੁਤ ਪਾਣੀ ਆਇਆ ਸੀ, ਉਹਦੇ ਨਾਲ ਬਹੁਤ ਨੁਕਸਾਨ ਹੋਇਆ ਸੀ। ਉੱਥੇ ਲੋਕ ਮਰੇ ਪਏ ਸੀ, ਬਦਬੂ ਆਉਂਦੀ ਸੀ, ਉੱਥੋਂ ਮੂੰਹ ਬੰਦ, ਨੱਕ ਮੂੰਹ ਲੁਕਾ ਕੇ ਨਿਕਲੇ ਆਗੇ। ਅੰਮ੍ਰਿਤਸਰ ਤੱਕ ਪੈਦਲ ਚੱਲ ਕੇ ਆਏ ਹਾਂ। ਅੰਮ੍ਰਿਤਸਰੋਂ ਸਾਨੂੰ ਟਰੱਕਾਂ 'ਚ ਬਿਠਾ ਕੇ ਲਿਆਏ ਨੇ ਵਾਘੇ। ਉਸ ਵੇਲੇ ਕੋਈ ਅੱਜ ਆਏ ਨਾਲੋਂ ਬਿਹਤਰ ਹਾਲਾਤ ਸੀਗੇ, ਲੋਕਾਂ 'ਚ ਹਮਦਰਦੀ ਸੀਗੀ। ਜਦੋਂ ਕਾਫਲੇ ਆਉਂਦੇ ਸੀ, ਮੈਂ ਆਪ ਦੇਖਿਆ ਉੱਥੇ ਬੜੀ ਤਾਦਾਦ ਵਿੱਚ ਦੇਗਾਂ ਪੱਕੀਆਂ ਚਾਵਲਾਂ ਦੀਆਂ, ਸਫੈਦ ਚਨੇ ਪਾਏ, ਉਹ ਖਾਣ ਨੂੰ ਵੀ ਦਿੰਦੇ ਸੀ। ਕਹਿੰਦੇ ਸੀ ਤੁਸੀਂ ਚਾਹੋ ਤਾਂ ਆਪਣੇ ਰਾਤ ਲਈ ਵੀ ਲੈ ਜਾਓ,
ਫਿਰ ਵਾਘੇ ਆ ਕੇ ਤਾਂ ਵਾਘੇ ਤੋਂ ਅਗਾਂਹ ਫਿਰ ਚੱਲਦਾ ਰਿਹਾ ਕੰਮ। ਲਾਹੌਰ ਤੋਂ ਫਿਰ ਮੈਂ ਜੜ੍ਹਾਂ ਵਾਲੇ ਉਸ ਤਰ੍ਹਾਂ ਹੀ ਕਾਫਲਾ ਸਾਡਾ ਪਹੁੰਚ ਗਿਆ। ਠੀਕ। ਇੱਥੇ ਤਾਂ ਕੋਈ ਆਪਣਾ ਮੁਲਕ ਸੀ, ਫਿਰ ਖਤਰਾ ਤਾਂ ਕੋਈ ਨਹੀਂ ਸੀ। ਇੱਥੇ ਕੁਛ ਸਾਡੇ ਬੰਦੇ ਰੇਲ 'ਚ ਆ ਗਿਆ ਸੀ ਨਾ, ਉਹ ਆ ਗਿਆ ਸੀ ਇਸ ਪਿੰਡ 'ਚ ਪਹਿਲੇ। ਸਾਡੇ ਮਾਮੂ ਸੀਗੇ, ਤਾਏ ਚਾਚੇ ਸੀਗੇ, ਉਹਨਾਂ 'ਚੋਂ ਇੱਕ ਸਾਡੀ ਫੂਫੀ ਦਾ ਬੇਟਾ ਸੀ, ਉਹ 122 ਚੱਕ 'ਚ ਰਹਿੰਦਾ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਕਾਫਲੇ 'ਚ ਉਹ ਆਏ ਨੇ, ਫਿਰ ਸਾਡੇ ਕੋਲ ਉਹ ਹੀ ਪਹੁੰਚਿਆ ਉੱਥੇ ਜੜ੍ਹਾਂ ਵਾਲੇ। ਉਹਨੇ ਕਿਹਾ ਤੁਸੀਂ ਉੱਥੇ 68 ਚਲੇ ਚਲੋ, ਉੱਥੇ ਜਗ੍ਹਾ ਹੈਗੀ ਹੈ। ਫਿਰ ਅਸੀਂ 68 ਆ ਗਏ। ਕਿਉਂਕਿ ਉੱਥੇ ਤੁਹਾਡੇ ਕੋਲ 32 ਏਕੜ ਜ਼ਮੀਨ ਸੀ ਤੁਹਾਡੇ ਵਾਲਿਦ ਦੇ ਕੋਲ, ਤੇ ਇੱਥੇ ਆ ਕੇ ਤੁਹਾਨੂੰ ਫਿਰ ਕਿੰਨੀ ਜ਼ਮੀਨ ਮਿਲੀ? ਇੱਥੇ ਆ ਕੇ ਇਹੀ ਫੈਸਲਾ ਹੋਇਆ ਸੀ ਕਿ ਬਤੀ ਜ਼ਮੀਨਾਂ ਦੇ ਫਾਰਮ ਤਾਂ ਕਿਸੇ ਕੋਲ ਹੈ ਨਹੀਂ ਸੀ। ਜਿੰਨੇ ਜੀ ਆ ਫਰਦ ਉਹਨੇ ਕਿੱਲੇ ਦੇ ਦਿਓ ਇਹਨਾਂ ਨੂੰ। ਸਾਡੇ ਹਾਲਾਂਕਿ ਫਰਦ 7 ਸੀਗੇ, ਸਾਨੂੰ 5 ਹੀ ਕਿੱਲੇ ਮਿਲੇ। 5 ਕਿੱਲਿਆਂ ਦੇ ਇਹ ਦੇਖ ਲਓ 6-7 ਸਾਲ ਗੁਜ਼ਾਰਾ ਕੀਤਾ। ਸਾਨੂੰ 52-53 ਜਾ ਕੇ ਫਿਰ ਉੱਥੇ ਪਹਿਲੇ ਫਾਰਮ ਦਿੱਤੇ, ਜ਼ਮੀਨ ਆਏ। ਰਿਕਾਰਡ ਸਾਡਾ ਲਾਹੌਰ ਹੀ ਸੀਗਾ, ਕਿਉਂਕਿ ਸਾਡੇ ਪੰਜਾਬ 'ਚ ਸੀ ਅਸੀਂ। ਅਤੇ ਉੱਥੋਂ ਫਿਰ ਸਾਡੇ ਰਿਕਾਰਡ 'ਚੋਂ ਫਾਰਮ ਆਏ, ਜ਼ਮੀਨਾਂ ਆਈਆਂ, ਫਿਰ ਉਹਨਾਂ ਦੇ ਮੁਤਾਬਕ ਸਾਨੂੰ ਰਕਬਾ ਮਿਲਿਆ। ਅੱਛਾ, ਇਸ ਪੂਰੀ ਰੁਦਾਤ ਦੇ ਵਿੱਚ, ਇਸ ਪੂਰੀ ਕਹਾਣੀ ਦੇ ਵਿੱਚ ਜਦੋਂ ਤੁਸੀਂ ਹਿਜਰਤ ਕੀਤੀ ਹੈ ਜਾਂ ਤੁਸੀਂ ਆਏ ਆ, ਤੁਹਾਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ? ਤੁਹਾਨੂੰ ਕਿਸੇ ਨੇ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਦੇ ਦਰਮਿਆਨ, ਜਾਂ ਅੰਮ੍ਰਿਤਸਰ ਤੋਂ ਜੜ੍ਹਾਂਵਾਲੇ ਤੱਕ? ਨਹੀਂ, ਇਸ 'ਚ ਕੋਈ ਨੁਕਸਾਨ ਨਹੀਂ ਹੋਇਆ। ਉਹ ਹੋਇਆ ਜਿਹੜਾ ਪਹਿਲੇ ਸਾਡੇ ਮਾਮੂ ਰਹਿੰਦੇ ਸੀ ਉਹਨੂੰ। ਇਸ ਤੋਂ ਬਾਅਦ ਫਿਰ ਠੀਕ ਹੀ ਆਏ ਹਾਂ। ਉਸ ਤੋਂ ਬਾਅਦ ਤੁਸੀਂ ਠੀਕ ਹੀ ਹੈ। ਤੁਸੀਂ ਹਿਫਾਜ਼ਤ ਸਾਰਾ ਘਰ ਜਿਹੜਾ ਹੈਗਾ ਉਹ ਇੱਥੇ ਪਾਕਿਸਤਾਨ ਪਹੁੰਚਿਆ ਹੈ? ਹਾਂਜੀ। ਅੱਛਾ, ਕੋਈ 78 ਤੋਂ 79 ਸਾਲ ਹੋ ਗਏ ਨੇ ਪਾਕਿਸਤਾਨ ਬਣੇ। ਤੁਸੀਂ 78 ਤੋਂ 79 ਸਾਲ ਦੇ ਇਸ ਸਫ਼ਰ ਤੋਂ ਪਹੁੰਚੇ ਹੋ ਇੱਥੇ ਆ ਕੇ। ਉਦੋਂ ਉਸ ਟਾਈਮ 13-14 ਸਾਲ ਉਮਰ ਸੀ। ਆਖਰੀ ਗੱਲਬਾਤ ਮੈਂ ਇਹ ਕਰਾਂਗਾ ਕਿ ਤੁਹਾਨੂੰ ਆਪਣੀ ਥਾਂ, ਆਪਣੀ ਜਗ੍ਹਾ, ਆਪਣੇ ਪਿੰਡ ਦੀ ਹੁਣ ਯਾਦ ਆਉਂਦੀ ਹੈਗੀ? ਯਾਦ ਆਉਂਦੀ ਆ। ਉਹ ਤਾਂ ਅੱਖਾਂ ਦੇ ਸਾਹਮਣੇ ਰਹਿੰਦੀ ਗੱਲ, ਜਿਹੜਾ ਪਿੰਡ ਜਿਸ ਤਰ੍ਹਾਂ ਸੀਗਾ, ਕਿਸ ਤਰ੍ਹਾਂ ਆਵਾਜ਼ ਸੀਗਾ, ਕਿਸ ਤਰ੍ਹਾਂ ਘਰ ਸੀਗਾ। ਕਿਤੇ ਤੁਹਾਨੂੰ ਅਗਰ ਮੌਕਾ ਮਿਲੇ ਤਾਂ ਤੁਸੀਂ ਪਛਾਣ ਲਓਗੇ ਆਪਣਾ ਘਰ ਉੱਥੇ ਜਾ ਕੇ? ਹੁਣ ਮੈਂ ਇਹ ਦੇਖ ਰਿਹਾ ਵੀ ਜਦੋਂ ਅਸੀਂ ਇਸ ਚੱਕ 'ਚ ਆਏ ਨਾ, ਜਿਹੜੀ ਪੋਜੀਸ਼ਨ ਇਹਦੀ ਉਸ ਵੇਲੇ ਸੀ, ਇਹ ਹੁਣ ਨਹੀਂ। ਹੁਣ ਹੀ ਉਹ ਬਹੁਤ ਤਬਦੀਲੀਆਂ ਹੋਈਆਂ ਮੁਕਾਮ। ਅਤੇ ਹੁਣ ਉੱਥੇ ਸਾਡਾ ਜੋ ਕਿ ਪਿੰਡ ਸੀਗਾ ਹੁਸ਼ਿਆਰਪੁਰ ਦੇ ਤੋਂ 4 ਮੀਲ ਦੇ ਵੀਰ ਤੋਂ, ਅਤੇ ਸਾਨੂੰ ਬਾਅਦ 'ਚ ਸਾਡੇ ਇੱਕ ਬਜ਼ੁਰਗ ਸੀਗੇ ਨਾਲ ਦੇ ਪਿੰਡ ਸੀ ਦਿਓਵਾਲ, ਉੱਥੇ ਦੇ, ਉਹ ਜਾਂਦੇ ਰਹਿੰਦੇ ਸੀ। ਉਹ ਦੱਸਦੇ ਸੀ ਕਿ ਉੱਥੇ ਤਾਂ ਹੀ ਹੁਣ ਆਬਾਦੀ ਤੁਹਾਡੇ ਪਿੰਡ ਤੱਕ ਆ ਗਈ ਹੈ ਸ਼ਹਿਰ ਦੀ। ਅਤੇ ਹੁਣ ਉਹਦੇ ਚੇਂਜ ਆਈ ਹੈ। ਹੁਣ ਤਬਦੀਲੀ ਇੰਨੀ ਆਉਣ ਦੇ ਬਾਅਦ ਕੀ ਪਹਿਚਾਨਣਾ ਹੁਣ ਉਹਦਾ। ਇਸ ਤਰ੍ਹਾਂ ਜਿਸ ਤਰ੍ਹਾਂ ਕਿ ਅਸੀਂ ਪ੍ਰੋਗਰਾਮ ਦੇ ਸ਼ੁਰੂ ਤੋਂ ਵੀ ਇਹ ਗੱਲ ਕੀਤੀ ਸੀ ਕਿ ਇਹ ਜਿਹੜੀਆਂ ਕਹਾਣੀਆਂ ਨੇ, ਇਹ ਵੀਡੀਓ ਦੀ ਸ਼ਕਲ ਦੇ ਵਿੱਚ ਹਮੇਸ਼ਾ ਮਹਿਫੂਜ਼ ਰਹਿਣੀਆਂ ਨੇ। ਇਹ ਇੱਕ ਤਾਰੀਖ ਬਣ ਜਾਣੀਆਂ ਨੇ, ਜਿਹਨੂੰ ਤੁਸੀਂ ਆਪ ਦੱਸ ਰਹੇ ਹੋ। ਜੀ। ਤੁਹਾਡੇ ਮੁਤਾਬਿਕ, ਕਿਉਂਕਿ ਤੁਸੀਂ ਇਸ ਵੰਡ ਨੂੰ ਵੇਖਿਆ, ਇਹਨੂੰ ਨਿਭਾਇਆ, ਤੁਸੀਂ ਤਾਂ ਪਾਕਿਸਤਾਨ ਵੀ ਆਏ, ਪਾਕਿਸਤਾਨ ਆ ਕੇ ਵੀ ਇੱਕ ਲੰਬਾ ਅਰਸਾ ਕੱਢਿਆ, ਉੱਥੇ ਵੀ ਕੋਈ 14-15 ਸਾਲ ਗੁਜ਼ਾਰੇ। ਤੁਹਾਡੇ ਖਿਆਲ ਨਾਲ ਇਹ ਤਕਸੀਮ, ਇਹ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਸੀ? ਮੇਰੇ ਖਿਆਲ 'ਚ ਹਕੂਮਤਾਂ ਤਾਂ ਜਿਸ ਤਰ੍ਹਾਂ ਵੀ ਬਣਨੀਆਂ ਸੀ, ਬਣ ਗਈਆਂ ਸੀ। ਜਿਹੜੀ ਇਹ ਤਬਾਦਲਾ ਆਬਾਦੀ ਹੈ ਨਾ, ਇਹਦੇ ਨਾਲ ਬਹੁਤ ਨੁਕਸਾਨ ਹੋਇਆ। ਇਹਦੇ ਨਾਲ ਬੰਦੇ ਮਰੇ ਆ। ਜੇ ਅਮਨ ਨਾਲ, ਜੇ ਅਸੀਂ ਇੰਡੀਆ 'ਚ ਸੀਗੇ ਤਾਂ ਇੰਡੀਆ ਵਾਲੀ ਹਕੂਮਤ ਹੁੰਦੀ, ਇੱਧਰ ਪਾਕਿਸਤਾਨ ਸੀ, ਪਾਕਿਸਤਾਨ ਅਮਨ ਨਾਲ ਰਹਿੰਦੇ ਤਾਂ ਕੋਈ ਨੁਕਸਾਨ ਨਾ ਹੁੰਦਾ। ਜਿਹੜਾ ਨੁਕਸਾਨ ਹੋਇਆ ਇਹਦੇ ਵਿੱਚ ਇਹ ਆ ਵੀ, ਮੇਰਾ ਖਿਆਲ ਹੈ ਕੋਈ ਇੱਕ ਵਾਲਾ 4-5 ਹਿੱਸਾ ਜਿਹੜਾ ਨਾ ਲੋਕਾਂ ਦਾ, ਉਹ ਤਾਂ ਉਸ ਆਉਣ ਜਾਣ 'ਚ ਹੀ ਮਰ ਗਿਆ। ਕੁਛ ਕਤਲੋਗਾਰ ਨਾਲ ਮਰ ਗਿਆ, ਕੁਛ ਕੈਂਪਾਂ 'ਚ ਬਿਮਾਰੀਆਂ ਨਾਲ। ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮਿਹਰਬਾਨੀ ਜੀ, ਸ਼ੁਕਰੀਆ। ਨਾਜ਼ਰੀਨ, ਵੰਡ ਦਾ ਇੱਕ
ਇਹ ਪਹਿਲੂ ਵੀ ਹੈ ਵੇ ਜਿਹੜਾ ਕਿ ਸਾਨੂੰ ਨਹੀਂ ਦੱਸਿਆ ਜਾਂਦਾ ਕਿ ਬੇਜ਼ਾਬਤਗੀ ਜਿਹੜੀ ਹੈ ਉਹ ਹੋਈ ਹੈ, ਬਲੰਡਰਸ ਵੱਜੇ ਨੇ ਬਹੁਤ ਜ਼ਿਆਦਾ, ਕਿ ਤਕਸੀਮ ਅਗਰ ਨਾਗੁਜ਼ੀਰ ਸੀ, ਯਾਨੀ ਤਕਸੀਮ ਕਰਨਾ ਅਗਰ ਜ਼ਰੂਰੀ ਸੀ, ਤੇ ਉਸ ਤਕਸੀਮ ਦੇ ਦੌਰਾਨ ਕਮ ਅਜ਼ ਕਮ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਹੋਣੀ ਚਾਹੀਦੀ ਸੀ। ਅਗਰ ਕੋਈ ਤਕਸੀਮ ਦੇ ਦੌਰਾਨ ਇੱਕ ਵੀ ਜਾਨ ਗਈ ਹੈ ਤੇ ਉਹਦਾ ਅਜ਼ਾਲਾ ਸਾਰੀ ਜ਼ਿੰਦਗੀ ਨਹੀਂ ਪੂਰਾ ਹੋ ਸਕਦਾ ਹੈਗਾ। ਤੇ ਵੰਡ ਦੀ ਇਸ ਕਹਾਣੀ ਤੋਂ ਸਾਨੂੰ ਇਹੀ ਸੀਖ ਮਿਲਦੀ ਹੈਗੀ ਹੈ ਕਿ ਇਸ ਮੁਲਕ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ, ਜਾਂ ਉਸ ਮੁਲਕ ਦੇ ਵਿੱਚ ਜਿੱਥੋਂ ਇੱਥੇ ਦੇ ਲੋਕ ਛੱਡ ਕੇ ਗਏ ਨੇ, ਉਹਨਾਂ ਨੇ ਇਹ ਟੋਟਾ ਹਾਸਲ ਕਰਨ ਲਈ ਕਿੰਨੀ ਮੁਸ਼ਕਿਲਾਤ ਜਾਂ ਕਿੰਨੀਆਂ ਪਰੇਸ਼ਾਨੀਆਂ ਦੇਖੀਆਂ ਹੈਗੀਆਂ ਨੇ। ਵੰਡ ਦੀਆਂ ਇਹ ਕਹਾਣੀਆਂ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਸਾਂਝੀਆਂ ਕਰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।